back to News TV 84 viewers. ਸਿੱਖਾਂ ਦੇ ਸੰਘਰਸ਼ ਨੂੰ ਬਦਨਾਮ ਕਰਨ ਲਈ ਅੱਜ ਤੋਂ 30 ਸਾਲ ਪਹਿਲਾਂ 23 ਜੂਨ 1985 ਨੂੰ ਭਾਰਤੀ ਖੁਫੀਆ ਏਜੰਸੀਆਂ ਨੇ 에ਅਰ ਇੰਡੀਆ ਦਾ ਜਹਾਜ਼ ਫਲਾਈਟ ਨੰਬਰ 182 ਨੂੰ ਬੰਬ ਨਾਲ ਉਡਾ ਦਿੱਤਾ ਸੀ। ਸਿੱਖਾਂ ਦੇ ਇਲਜ਼ਾਮ ਲਗਾ ਦਿੱਤਾ ਗਿਆ ਸੀਗਾ ਕਿ ਇਹ ਫਲਾਈਟ ਇਹਨਾਂ ਨੇ ਉਡਾਈ ਹੈ। ਇਨ੍ਹਾਂ 30 ਸਾਲਾਂ ਦੇ ਵਿੱਚ ਇਸ ਘਟਨਾ ਸੰਬੰਧੀ ਕੋਈ ਖਾਸ ਕਾਰਵਾਈ ਨਹੀਂ ਕੀਤੀ ਗਈ। ਟਾਈਮ ਟੂ ਟਾਈਮ ਸਿੱਖਾਂ ਵੱਲੋਂ ਕੈਨੇਡੀਅਨ ਗਵਰਨਮੈਂਟ ਦਬਾਅ ਪਾਇਆ ਜਾਂਦਾ ਹੈ ਕਿ ਇਸ ਘਟਨਾ ਤੇ ਕੋਈ ਠੋਸ ਕਾਰਵਾਈ ਕੀਤੀ ਜਾਵੇ ताकि असलियत सामने आवे, पर 30 साल बाद भी कोई असलियत सामने नहीं आई है। इस संबंधी अज श्रोमणी अकाली दल अमृतसर वालों एक प्रैस रिलीज कड्डी गई है। अज असीं श्रोमणी अकाली दल अमृतसर के ईस्ट कोस्ट के वाइस प्रेजिडेंट सुखमिंदर सिंह हंसराज जी नाल गलबात करांगे ਅਤੇ ਜਾਣਾਂਗੇ ਇਸ ਕਨਿਸ਼ਕਾ ਕਾਂਡ ਦਾ ਪੂਰਾ ਵੇਰਵਾ, ਜਿਹੜੇ ਕਿ ਇਸ ਵੇਲੇ ਟੋਰਾਂਟੋ ਸਾਨਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੀਤ ਜੀ ਸੁਖਮਿੰਦਰ ਵੀਰ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਜਾਣਨਾ ਚਾਹਾਂਗੇ ਕਿ ਜਿਹੜੀ ਇਹ 에ਅਰ ਇੰਡੀਆ ਦੀ ਫਲਾਈਟ ਨੂੰ ਭਾਰਤੀ ਖੁਫੀਆ ਏਜੰਸੀਆਂ ਨੇ ਉਡਾਇਆ ਸੀਗਾ, ਇਸ ਸੰਬੰਧੀ ਸਾਡੇ ਦਰਸ਼ਕਾਂ ਨੂੰ ਵੇਰਵੇ ਸਹਿਤ ਜਾਣਕਾਰੀ ਦਿਓ ਕਿ ਇਹ ਕਿਉਂ ਹੋਇਆ, ਕਿਵੇਂ ਹੋਇਆ ਸੀ ਐਂਡ ਕਦੋਂ ਹੋਇਆ ਸੀ। ਸਭ ਤੋਂ ਪਹਿਲਾਂ ਤਾਂ ਜੀ ਮੈਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਜਿਹੜਾ ਅਸੀਂ ਅੱਜ ਪ੍ਰੈਸ ਰਿਲੀਜ਼ ਕੱਢੀ ਆ, ਉਹਦੇ ਵਿੱਚ ਅਸੀਂ ਇਹ ਕਿਹਾ ਕਿ 1985 ਦੇ ਵਿੱਚ ਜੋ 에ਅਰ ਇੰਡੀਆ ਫਲਾਈਟ 182 ਨੂੰ ਗਿਰਾਇਆ ਗਿਆ ਸੀ, ਉਸ ਦੇ ਵਿੱਚ ਜਿਹੜੇ ਪੈਸੇਂਜਰ ਮਾਰੇ ਗਏ ਨੇ ਉਹਨਾਂ ਦੇ ਪਰਿਵਾਰਾਂ ਦੇ ਅਸੀਂ ਦੁੱਖ ਦੇ ਵਿੱਚ ਸ਼ਰੀਕ ਹੁੰਦੇ ਹਾਂ। ਵੀ ਫੀਲ ਦੈਟ ਪੇਨ। ਆਈ ਥਿੰਕ ਵੀ ਆਰ ਇਕੁਅਲੀ ਵਿਕਟਮਾਈਜ਼ਡ ਬਾਈ ਦੈਟ ਇਵੈਂਟ, so we stand in solidarity with the families of the victims। ਨਾਲ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ। ਹੁਣ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਹੋਇਆ ਕੀ, ਆਬਵੀਅਸਲੀ 1985 ਜਦੋਂ ਅਸੀਂ ਉਸ ਸਮੇਂ ਵੱਲ ਜਾਂਦੇ ਹਾਂ ਤਾਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ। ਦਰਬਾਰ ਸਾਹਿਬ ਤੇ ਹਮਲਾ ਹੋਣ ਤੋਂ ਬਾਅਦ ਤਕਰੀਬਨ ਸਾਨੂੰ 5-7 ਮਹੀਨੇ ਦਾ ਇਹ ਨਹੀਂ ਸੀ ਪਤਾ ਲੱਗ ਰਿਹਾ ਵੀ ਸਾਡੇ ਨਾਲ ਹੋ ਕੀ ਰਿਹਾ, ਸਾਡਾ ਫਿਊਚਰ ਕੀ ਹੈ। ਉਸ ਤੋਂ ਬਾਅਦ ਜਦੋਂ ਸਿੱਖ ਰੀਆਰਗੇਨਾਈਜ਼ ਹੋਣੇ ਸ਼ੁਰੂ ਹੋਏ ਤਾਂ ਖਾਸ ਕਰਕੇ ਕੈਨੇਡਾ ਦੇ ਵਿੱਚ where I was active, ਮੈਂ ਉਹਦੀ ਹੀ ਜ਼ਿਆਦਾ ਗੱਲ ਕਰੂੰਗਾ ਕਿ ਅਸੀਂ ਬਹੁਤ ਜ਼ਿਆਦਾ ਇੱਥੇ ਆਰਗੇਨਾਈਜ਼ ਹੋ ਚੁੱਕੇ ਸੀਗੇ ਅਤੇ ਬੜੇ ਐਕਟਿਵ ਸੀ। ਅਤੇ ਸਰਕਾਰ ਦੇ ਲਈ ਇਹ ਬੜੀ ਜਿਹੜੀ ਸਥਿਤੀ ਹੈ ਇਹ ਬੜੀ ਸ਼ਿਵਰ ਭੇਜਦੀ ਸੀ ਕਿ what will happen ਜੇ ਕੈਨੇਡਾ ਦੇ ਵਿੱਚ ਸਰਕਾਰ ਸਿੱਖ ਇੰਨੇ ਸਟਰੋਂਗ ਹੋ ਗਏ। ਕੈਨੇਡਾ ਦੇ ਵਿੱਚ ਸਿੱਖਾਂ ਨੂੰ ਡੀਵੇਅਰ ਕਰਨ ਦੀ ਖਾਤਰ, ਡੀਸਟੇਬਲਾਈਜ਼ ਕਰਨ ਦੀ ਖਾਤਰ ਉਹ ਮੌਕਾ ਭਾਵੇਂ ਸੀ ਕਿ ਸਿੱਖਾਂ ਦੇ ਵਿੱਚ ਘੁਸਪੈਠ ਕਰਕੇ ਕੋਈ ਨਾ ਕੋਈ ਇਹੋ ਜਿਹਾ ਕੰਮ ਕਰਵਾਇਆ ਜਾਏ ਕਿ ਜਿਹੜੀਆਂ ਇੱਥੋਂ ਦੀਆਂ ਗਵਰਨਮੈਂਟਸ ਆ ਉਹੀ ਸਿੱਖਾਂ ਨੂੰ ਪਿੱਛੇ ਧੱਕਣਾ ਸ਼ੁਰੂ ਕਰ ਦੇਣ। ਐਗਜ਼ੈਕਟਲੀ ਇਹੀ ਹੋਇਆ। ਅਸੀਂ ਜਦੋਂ ਸਾਫਟ ਟਾਰਗੇਟ ਵਰਗੀ ਕਿਤਾਬ ਪੜ੍ਹਦੇ ਹਾਂ ਜਿਹਦੇ ਵਿੱਚ ਬੜੇ ਕਲੀਅਰਲੀ ਸਾਰੀ ਸਿਚੁਏਸ਼ਨ ਨੂੰ ਬਿਆਨ ਕੀਤਾ ਹੋਇਆ ਵੀ ਐਗਜ਼ੈਕਟਲੀ ਵਟ ਵੈਂਟ, ਹਾਊ ਇਟ ਹੈਪਨਡ। ਇਹ ਅਨਫੋਰਚੂਨੇਟ ਆ ਕਿ ਸਾਡੀ ਗਵਰਨਮੈਂਟ ਆਫ ਕੈਨੇਡਾ ਜਿਹਦੇ ਉੱਤੇ ਹੁਣ ਤਾਂ ਖੈਰ ਓਪਨਲੀ ਇਹ ਦੋਸ਼ ਲੱਗ ਚੁੱਕੇ ਨੇ ਕਿਉਂਕਿ ਮਰਨ ਵਾਲੇ ਸਾਰੇ ਬਰਾਊਨ ਸਕਿਨ ਸੀਗੇ। ਸੋ ਦੇ ਰੀਲੀ ਡੋਨਟ ਕੇਅਰ ਬਈ ਹੂ ਡਿਡ ਇਟ। ਇਹਨਾਂ ਨੂੰ ਆਪਣੀ ਪ੍ਰੋਬਲਮ ਹੈਗੀ ਆ ਵੀ ਮੁੜ ਕੇ ਨਾ ਇਹੋ ਜਿਹਾ ਹੋਵੇ ਸਾਡਾ ਨਾਮ ਬਦਨਾਮ ਹੁੰਦਾ। ਉਹਦੇ ਲਈ ਹਸ਼ ਕਰ ਰਹੇ ਨੇ ਇਹ ਲੋਕਾਂ ਨੂੰ ਸਿਰਫ ਭੰਬਲ ਭੂਸੇ ਵਿੱਚ ਪਾਉਣ ਲਈ। ਕਦੇ ਇਨਕੁਆਰੀ ਬਹਾਤੀ, ਕਦੇ ਕੁਛ ਕਰਤਾ, ਕਦੇ ਮੈਮੋਰੀਅਲ ਸਾਈਟਸ ਬਣਾਤੀਆਂ, ਉੱਥੇ ਜਾ ਕੇ ਫੁੱਲਾਂ ਦੇ ਬੀਜ ਚੜਾ ਦਿੱਤੇ। ਸੋ ਇਹ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਵੈਲ ਐਂਡ ਗੁੱਡ ਨੇ, ਪਰ ਜਿਹੜਾ ਕੰਕਰੀਟ ਵਰਕ ਆ ਉਹ ਪਿਛਲੇ 30 ਸਾਲਾਂ ਦੇ ਵਿੱਚ ਨਾ ਲਿਬਰਲ ਸਰਕਾਰ ਆਈ ਉਹਨੇ ਕੀਤਾ, ਨਾ ਕੰਜ਼ਰਵੇਟਿਵ ਸਰਕਾਰ ਆਈ ਉਹਨੇ ਕੀਤਾ, ਨਾ ਹੀ ਕਿਸੇ ਹੋਰ ਨੇ ਕੀਤਾ, ਬਲਕਿ ਸਿੱਖ ਜਥੇਬੰਦੀਆਂ ਡੇ 1 ਤੋਂ ਹੀ ਇਸ ਚੀਜ਼ ਦੀ ਡਿਮਾਂਡ ਕਰਦੀਆਂ ਆ ਰਹੀਆਂ ਨੇ ਕਿ ਵੀ ਰਾਇਲ ਕਮਿਸ਼ਨ ਵਰਗਾ ਕੋਈ ਕਮਿਸ਼ਨ ਬਹਾਓ ਜਿਹੜਾ ਇਹਦੀ ਤਹਿ ਤੱਕ ਜਾਵੇ। ਬਿਕਾਜ਼ ਅਗਰ ਤੁਸੀਂ ਇਹਦੀ ਤਹਿ ਤੱਕ ਜਾਓਗੇ the traces will go into the Consul General Office in Toronto। ਉੱਥੋਂ ਇਹ ਗੱਲਾਂ ਸ਼ੁਰੂ ਹੋਈਆਂ ਨੇ, ਉਹਨਾਂ ਗੱਲਾਂ ਉੱਥੋਂ ਇਹਨਾਂ ਦੀਆਂ ਬਿਉਤਬਾਣੀਆਂ ਬਣੀਆਂ ਹੋਈਆਂ ਨੇ। ਇਹ ਅਨਫੋਰਚੂਨੇਟ ਆ। ਜਿਹੜੀ ਅੱਜ ਅਸੀਂ ਮੰਗ ਕੀਤੀ ਆ ਉਹ ਵੀ ਇਹੀ ਕੀਤੀ ਆ। RCM ਨੇ ਅੱਜ ਵੀ ਬਿਆਨ ਦੇ ਦਿੱਤਾ ਕਿ ਵੀ the investigation is still open, is still ongoing। I mean, it's quite evident ਕਿਸੇ ਵੀ ਮਰਡਰ ਕੇਸ ਦੇ ਵਿੱਚ ਜਦ ਤੱਕ ਉਹ ਫਾਈਲ ਸੋਲਵ ਨਹੀਂ ਹੁੰਦੀ ਹਮੇਸ਼ਾ ਫਾਈਲ ਖੁੱਲੀ ਰਹਿੰਦੀ ਹੈ। ਇੱਥੇ 329 ਲੋਕ ਮਾਰੇ ਗਏ ਆ, ਇਹ ਫਾਈਲਾਂ ਕਿੱਦਾਂ ਬੰਦ ਹੋ ਜਾਣਗੀਆਂ? what RCMP is thinking? ਵੀ ਸਾਨੂੰ ਕੀ ਦੱਸਣਾ ਚਾਹੁੰਦੇ ਆ ਉਹ ਵੀ ਅਸੀਂ 30 ਸਾਲਾਂ ਦੇ ਵਿੱਚ ਇੰਨੇ ਨਲਾਇਕ ਆ। ਇਹਨਾਂ ਨੇ ਕੈਟ ਮਾਊਸ ਦੀ ਫਾਈਟ ਕੀਤੀ ਆਪਸ ਵਿੱਚ ਥੀਸਿਸ ਤੇ RCMP ਨੇ। ਇਹਨਾਂ ਦੇ ਉੱਤੇ ਪ੍ਰੈਸ਼ਰ ਸੀਗਾ। ਸਾਫਟ ਟਾਰਗੇਟ ਲਿਖਦੀ ਆ ਕਿ ਜਿਹੜੇ RCMP the investigators at one point they believed that India played a key role in this disaster, but then obviously ਉਹਨਾਂ ਦੇ ਉੱਪਰ ਬਸ ਬੈਠੇ ਹੋ ਕਹਿੰਦੇ ਵੀ shut up, just turn around and do some more investigations। This is exactly what happened। So 30 ਸਾਲਾਂ ਬਾਅਦ ਅੱਜ ਅਸੀਂ ਫੇਰ ਗਵਰਨਮੈਂਟ ਆਫ ਕੈਨੇਡਾ ਨੂੰ ਇਹ ਕਹਿ ਰਹੇ ਹਾਂ
ਕਿ ਜਦ ਤੱਕ ਤੁਸੀਂ ਇਸ ਚੀਜ਼ ਨੂੰ ਸੋਲਵ ਨਹੀਂ ਕਰ ਲੈਂਦੇ, ਇਹ ਕੈਨੇਡਾ ਦੇ ਸਾਡੇ ਤਾਂ ਮੱਥੇ ਆਲਰੇਡੀ ਇਹਨੇ ਭੰਨ ਦਿੱਤੇ ਨੇ, ਜੀ। ਅਸੀਂ ਤਾਂ 30 ਸਾਲ ਆਲਰੇਡੀ ਵਿਕਟਮਾਈਜ਼ ਹੋ ਚੁੱਕੇ ਆ, ਪਰ ਕੈਨੇਡਾ ਵੀ ਇਹਦਾ ਵਿਕਟਮਾਈਜ਼ ਹੋਏਗਾ ਕਿ ਕੈਨੇਡਾ ਦੇ ਮੱਥੇ ਤੋਂ ਕਲੰਕ ਲਾਉਣਾ ਹੈ ਤਾਂ ਕੋਈ ਨਾ ਕੋਈ ਕਮਿਸ਼ਨ ਬਹਾ ਕੇ ਉਹਦਾ ਉੱਤੇ ਜੱਜ ਬਿਠਾ ਕੇ ਜੱਜ ਨੂੰ ਐਬਸੋਲੂਟ ਪਾਵਰਸ ਦੇ ਕੇ ਇਹਦੀ ਇਨਕੁਆਇਰੀ ਕਰਾਈ ਜਾਏ ਤਾਂ ਕਿ ਪਤਾ ਲੱਗੇ ਵੀ what went wrong and who was the real culprit behind. I'd like to ask you, ਜਿਸ ਤਰ੍ਹਾਂ ਅਸੀਂ ਗੱਲ ਕੀਤੀ ਹੈ ਕਿ ਜਿਸ ਜੂਨ 84 ਸਾਨੂੰ ਘੱਲੂਘਾਰਾ ਕੀਤਾ ਗਿਆ, ਨਵੰਬਰ 'ਚ ਸਾਨੂੰ ਸਿੱਖ ਨਸਲਕੁਸ਼ੀ ਕੀਤੀ ਗਈ, ਇਟਸ ਬਿਨ 31 years ਸਾਨੂੰ ਭਾਰਤ ਦੀ ਗਵਰਨਮੈਂਟ ਤੋਂ ਕਦੇ ਇਨਸਾਫ ਨਹੀਂ ਮਿਲੇ, ਪਰ ਇਨ ਕੈਨੇਡਾ ਦੇ ਆਪਣੇ ਜਿਹੜੇ ਸਿਟੀਜ਼ਨ ਸੀਗੇ ਉਹ ਮਾਰੇ ਗਏ ਹੈ ਇਸ ਕਾਂਡ ਦੇ ਵਿੱਚ। ਐਂਡ ਲਾਈਕ ਆਈ ਵੁੱਡ ਲਾਈਕ ਟੂ ਆਸਕ ਯੂ ਕਿ ਕੈਨੇਡਾ ਦੇ ਮੱਥੇ ਤੇ ਕਲੰਕ ਆ, ਪਰ ਇਹ ਸਿੱਖਾਂ ਦੇ ਮੱਥੇ ਤੇ ਕਲੰਕ ਲਗਾਇਆ ਨੇ 30 ਸਾਲ। ਵੀ ਆਰ ਦ ਵਨ ਹੂ ਕੈਰੀ ਦਿਸ ਬਰਡਨ ਕਿ ਇਹਨਾਂ ਨੇ ਕਿਹਾ ਕਿ ਸਿੱਖਾਂ ਨੇ ਮਾਰੇ ਨੇ ਇਹ ਲੋਕ, ਸਿੱਖਾਂ ਨੇ ਬੰਬ ਵਗਾਇਆ, ਪਰ ਲਾਈਕ ਜਿਹੜੀ ਇੰਡੀਆ ਦੀ ਗਵਰਨਮੈਂਟ ਇੰਨਾ ਪ੍ਰਭਾਵ ਰੱਖਦੀ ਹੈ, ਇੰਨਾ ਪ੍ਰੈਸ਼ਰ ਰੱਖਦੀ ਹੈ ਕੈਨੇਡੀਅਨ ਗਵਰਨਮੈਂਟ ਦੇ ਉੱਪਰ ਕਿ ਉਹ ਕੁਝ ਨਹੀਂ ਕਰ ਰਹੀ। ਇਹਨਾਂ 30 ਸਾਲਾਂ ਦੇ ਵਿੱਚ ਉਹਨਾਂ ਨੇ ਕੁਝ ਵੀ ਕਾਰਵਾਈ ਨਹੀਂ ਕੀਤੀ। ਲਾਈਕ ਥੋੜਾ ਜਿਹਾ ਇਹਨਾਂ ਨੇ ਦੱਸਿਆ ਕਿ ਇੰਡੀਅਨ ਗਵਰਨਮੈਂਟ ਨੇ ਇਹ ਕੁਝ ਕੀਤਾ, ਲਾਈਕ ਵਾਈ ਦੇ ਸੋ ਸਕੇਅਰਡ, ਉਹਨਾਂ ਨੂੰ ਕਿਸ ਚੀਜ਼ ਦਾ ਡਰ ਹੈ? ਦੇਖੋ ਇਹਦੇ ਵਿੱਚ ਡਰ ਵਾਲੀ ਕੋਈ ਗੱਲ ਨਹੀਂ ਹੈ। ਗਵਰਨਮੈਂਟ ਟੂ ਗਵਰਨਮੈਂਟ ਕੋਈ ਇਹੋ ਜਿਹੀਆਂ ਸੰਧੀਆਂ ਹੁੰਦੀਆਂ ਨੇ ਜਿਹੜੀਆਂ ਕਿ ਚੁੱਪਚਾਪ ਸੰਧੀਆਂ ਹੁੰਦੀਆਂ ਨੇ। ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਸਿੱਖ ਨਸਲਕੁਸ਼ੀ ਹੋਈ, ਉਸ ਸਿੱਖ ਨਸਲਕੁਸ਼ੀ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਚਸ਼ਮਦੀਦ ਗਵਾਹ ਕੈਨੇਡਾ ਦਾ, ਉਹ ਸੀ ਕੈਨੇਡਾ ਦਾ ਵਿਦੇਸ਼ ਮੰਤਰੀ ਜੋ ਕਲਾਰਕ, ਜਿਹੜਾ ਕਿ ਉਸ ਵਕਤ ਦਿੱਲੀ ਦੇ ਵਿੱਚ ਮੌਜੂਦ ਸੀ, ਇੰਦਰਾ ਗਾਂਧੀ ਦੇ ਸਿਗਨਲ ਤੇ ਗਿਆ ਹੋਇਆ ਸੀ ਜਦੋਂ ਦਿੱਲੀ ਦੇ ਵਿੱਚ ਸਿੱਖਾਂ ਨੂੰ ਸਾੜਿਆ ਗਿਆ, ਸਿੱਖਾਂ ਨੂੰ ਕਤਲ ਕੀਤਾ ਗਿਆ, ਸਿੱਖਾਂ ਨੂੰ ਖਤਮ ਕੀਤਾ ਗਿਆ। ਪਰ ਇਸ ਦੇ ਬਾਵਜੂਦ ਉਹਨੇ ਆ ਕੇ ਇਹ ਕਿਹਾ ਕਿ ਸਿੱਖ ਆਰਗੇਨਾਈਜੇਸ਼ਨਾਂ ਟੈਰਰਿਸਟ ਨੇ, ਸਾਰੀਆਂ ਕੈਨੇਡੀਅਨ ਪੋਲੀਟੀਸ਼ੀਅਨਸ ਇਹਨਾਂ ਤੋਂ ਦੂਰ ਰਹੇ। ਜਦੋਂ ਫਿਰ ਇਹ ਗੱਲ ਬਾਹਰ ਆਈ ਫਿਰ ਮਾਫੀਆਂ ਮੰਗਦੇ ਰਹੇ, ਬਿਕਾਜ਼ ਜਿਹੜੀਆਂ ਇਹ ਗਵਰਨਮੈਂਟਸ ਨੇ ਇਹਨਾਂ ਦੀ ਜਿਹੜੀ ਹਿਊਮਨ ਵੈਲਿਊ ਆ ਇਹਨਾਂ ਲਈ ਕੋਈ ਬਾਹਲੇ ਮਾਅਨੇ ਕਦੇ ਨਹੀਂ ਰੱਖਦੀ ਹੁੰਦੀ। ਇਸ ਕਰਕੇ ਅਸੀਂ ਸਾਹਮਣੇ ਦੇਖ ਰਹੇ ਇਹ ਦੋਸ਼ ਪਿਛਲੇ ਸਾਲ ਉਸ ਤੋਂ ਪਿਛਲੇ ਸਾਲ ਲੱਗ ਚੁੱਕੇ ਨੇ ਕਿ ਅਸੀਂ ਬਰਾਊਨ ਸਕਿਨ ਦਾ, ਇਹੀ ਕਿਤੇ ਇਹਦੇ ਵਿੱਚ ਗੋਰੇ ਮਰੇ ਹੁੰਦੇ 303 ਹੀ ਗੋਰੇ ਮਰੇ ਹੁੰਦੇ, ਉਹਨੂੰ ਕਈ ਕਮਿਸ਼ਨ ਬਹਾ ਕੇ ਇਹਦੀ ਸੱਚਾਈ ਤੱਕ ਲੈ ਜਾਣਾ ਸੀ। ਇਸ ਚੀਜ਼ ਤੋਂ ਸਾਨੂੰ ਮੁਨਕਰ ਨਹੀਂ ਹੋਣਾ ਚਾਹੀਦਾ ਕਿ ਇਹ ਗਵਰਨਮੈਂਟਸ ਜਿਹੜੀਆਂ ਹਨ they really don't care about our lives because we are brown skinned. Therefore ਸਾਡਾ ਜਿਹੜਾ ਪੋਲੀਟੀਕਲ ਇਨਫਲੂਐਂਸ ਆ ਉਹਨੂੰ ਵਧਾਉਣਾ ਚਾਹੀਦਾ, ਸਾਨੂੰ ਇਕੱਠਿਆਂ ਹੋ ਕੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਨਾ ਚਾਹੀਦਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਦਾ ਇਨਸਾਫ ਲੈ ਸਕੀਏ। ਗਵਰਨਮੈਂਟ ਆਫ ਇੰਡੀਆ ਇਹਦੇ ਵਿੱਚ ਕਲੀਅਰਲੀ ਦਿਸ ਰਹੀ ਹੈ ਰਿਸਪੌਂਸਿਬਲ, ਪਰ ਸਾਨੂੰ ਇਹਦੇ ਬਾਰੇ ਕੁਝ ਕਰਨ ਦੀ ਜ਼ਰੂਰਤ ਹੈ। ਵਿਜੇ ਆਈ ਅੰਡਰਸਟੈਂਡ ਕਿਉਂਕਿ ਅਸੀਂ ਚਲੋ ਡਾਰਕ ਸਕਿਨ ਅਸੀਂ ਟਾਈਮ ਟੂ ਟਾਈਮ ਇਹਨਾਂ ਨਾਲ ਪ੍ਰੈਸ਼ਰ ਪਾਉਂਦੇ ਆ ਕਿ ਇਸ ਚੀਜ਼ ਤੇ ਕਾਰਵਾਈ ਕੀਤੀ ਜਾਵੇ, ਪਰ ਕੁਝ ਹੋ ਨਹੀਂ ਰਿਹਾ। ਪਰ ਜਿਹੜੇ ਵਾਈਟ ਸਕਿਨ ਵਾਲੇ ਵੀ ਲੋਕ ਨੇ, ਕੈਨੇਡੀਅਨ ਜਿਹੜੇ ਸਿਟੀਜ਼ਨ ਸੀ ਵਾਈਟ ਸਕਿਨ ਵਾਲੇ ਨੇ, ਉਹ ਵੀ ਮਰੇ ਸੀ, ਕਾਫੀ ਸਾਰੇ ਲੋਕ ਮਾਰੇ ਗਏ ਨੇ। ਕਿ ਉਹਨਾਂ ਦੇ ਪਰਿਵਾਰ ਜਾਂ ਉਹਨਾਂ ਜਿਹੜੇ ਵਿਕਟਮਸ ਨੇ ਉਹਨਾਂ ਦੇ ਜਿਹੜੇ ਪਰਿਵਾਰ ਕੀ ਉਹ ਪ੍ਰੈਸ਼ਰ ਪਾਉਂਦੇ ਨੇ? ਐਟਲੀਸਟ ਉਹਨਾਂ ਦੀ ਗੱਲ ਤਾਂ ਸੁਣਨੀ ਚਾਹੀਦੀ ਸੀ ਇਹਨਾਂ ਨੂੰ। ਵਾਟ ਡੂ ਯੂ ਥਿੰਕ? ਦੇਖੋ ਮੈਜੋਰਟੀ ਜਿਹੜੇ ਸੀਗੇ ਉਹ ਬਰਾਊਨ ਸਕਿਨ ਕੈਨੇਡੀਅਨ ਸੀਗੇ। ਇਹ ਅਨਫੋਰਚੂਨੇਟ, ਤੁਹਾਨੂੰ ਸ਼ਾਇਦ ਯਾਦ ਹੋਏਗਾ ਬ੍ਰਾਇਨ ਮੂਰੀ ਉਹਦਾ ਪ੍ਰਧਾਨ ਮੰਤਰੀ ਹੁੰਦਾ ਸੀ ਕੈਨੇਡਾ ਦਾ, ਮਰੇ ਕੈਨੇਡੀਅਨਸ ਨੇ। ਕੈਨੇਡਾ ਦਾ ਪ੍ਰਧਾਨ ਮੰਤਰੀ ਇੰਡੀਆ ਦੇ ਪ੍ਰਧਾਨ ਮੰਤਰੀ ਨੂੰ ਫੋਨ ਕਰਕੇ ਅਫਸੋਸ ਕਰ ਰਿਹਾ ਵੀ ਯਾਰ ਬੜਾ ਮਾੜਾ ਹੋਇਆ, ਮਰੇ ਕੈਨੇਡੀਅਨਸ ਨੇ ਜੀ। ਹੁਣ ਤੁਸੀਂ ਇਹਦੇ ਬੈਕਡ੍ਰੌਪ ਤੇ ਜਾ ਕੇ ਸੋਚੋ ਵੀ ਵਾਟ ਥੀਸ ਗਾਇਜ਼ ਆਰ ਥਿੰਕਿੰਗ ਕਿ ਬਰਾਊਨ ਸਕਿਨ ਦਾ ਜਿਹੜਾ ਉਹ ਕੈਨੇਡੀਅਨ ਨਹੀਂ ਹੈਗਾ ਔਰ ਕੈਨੇਡੀਅਨ ਅਨਫ ਨਹੀਂ ਹੈਗਾ ਉਹ ਕਿ ਸਾਨੂੰ ਹਜੇ ਵੀ ਜਾ ਕੇ ਭਾਰਤ ਦੇ ਪ੍ਰਧਾਨ ਮੰਤਰੀ ਕੋਲ ਇਹਨਾਂ ਨੂੰ ਅਫਸੋਸ ਕਰਨਾ ਪੈ ਰਿਹਾ। ਉਸ ਦੀ ਪ੍ਰਧਾਨ ਮੰਤਰੀ ਨੇ ਮਾਫੀ ਵੀ ਮੰਗੀ ਵੀ ਮੇਰੇ ਤੋਂ ਗਲਤੀ ਹੋਈ ਹੈ, ਪਰ ਗਲਤੀ ਦੀ ਗੱਲ ਨਹੀਂ, ਉਹਦੇ ਪਿੱਛੇ ਜਿਹੜੀ ਸੋਚ ਆ ਉਹ ਜਿਹੜੀ ਸੋਚ ਹੈ ਉਸ ਸੋਚ ਦੇ ਵਿੱਚੋਂ ਫੈਸਲੇ ਨਿਕਲਣੇ ਨੇ ਜਿਹੜੇ ਕਿ ਅੱਜ ਸਾਡੇ ਸਾਹਮਣੇ ਆ। ਅੱਜ ਵੀ ਮੈਂ ਵੇਖ ਰਿਹਾ ਕਿ ਕੈਨੇਡਾ ਦਾ ਪ੍ਰਧਾਨ ਮੰਤਰੀ ਹੈ ਤੇ ਕੈਨੇਡਾ ਦੇ ਦੂਸਰੇ ਸਾਡੇ ਜਿਹੜੇ ਲੀਡਰ ਸਾਹਿਬਾਨ ਨੇ ਪਾਰਟੀਆਂ ਦੇ, ਉਹ ਬਿਆਨ ਤਾਂ ਜ਼ਰੂਰ ਦੇ ਰਹੇ ਨੇ ਬਿਕਾਜ਼ ਉਹਨਾਂ ਦੇ ਕੈਲੰਡਰ ਤੇ ਆ ਗਿਆ ਜੀ ਅੱਜ ਐਨੀਵਰਸਰੀ ਆ, ਉਹਨਾਂ ਦੇ ਸਟਾਫ ਨੂੰ ਲੈ ਕੇ ਬਿਆਨ ਭੇਜ ਦਿੱਤਾ, ਪਰ ਰੀਅਲ ਕੰਕਰੀਟ ਵਰਕ ਅੱਜ ਵੀ ਕੋਈ ਕਰਨ ਨੂੰ ਤਿਆਰ ਨਹੀਂ ਹੈ। ਜੌਨ ਮੇਜਰ ਦਾ ਕਮਿਸ਼ਨ ਬਹਾਇਆ ਗਿਆ ਇਨਕੁਆਇਰੀ ਕਰਨ ਨੂੰ। ਕੀ ਇਨਕੁਆਇਰੀ ਕਰਨੀ ਹੈ? ਮੁੜ ਕੇ ਨਾ ਜੀ ਦੁਆਰਾ ਇਹੋ ਜਿਹਾ ਇਵੈਂਟ ਹੋਏ ਤੇ ਪਹਿਲਾਂ ਤਾਂ ਸੋਲਵ ਕਰ ਲਵੋ ਤੁਸੀਂ। ਜਦੋਂ ਉਹਦੇ ਸਾਹਮਣੇ ਕੁਝ ਵਿਟਨੈਸਿਸ ਜਾਣੇ ਚਾਹੇ ਕਿ ਸਾਡੇ ਕੋਲੇ ਕੁਝ ਫਰਸਟ ਹੈਂਡ ਇਨਫੋਰਮੇਸ਼ਨ ਹੈਗੀ ਹੈ ਇਸ ਕਾਂਡ ਦੀ, ਤਾਂ ਉਹਨੇ ਉਹਨਾਂ ਨੂੰ ਅਪੀਅਰ ਨਹੀਂ ਹੋਣ ਦਿੱਤਾ, ਕਹਿਤਾ ਵੀ ਇਹ ਮੇਰਾ ਜੁਰਿਡਿਕਸ਼ਨ ਨਹੀਂ ਹੈਗੀ, ਮੈਨੂੰ ਤਾਂ ਮੈਂਡੇਟ ਨਹੀਂ ਮਿਲਿਆ ਇਸ ਚੀਜ਼ ਦਾ ਵੀ ਇਹ ਕਿਹਨੇ ਕੀਤਾ, ਇਹਦਾ ਮੇਰਾ ਨਹੀਂ, ਇਹ ਕਿਉਂ ਹੋਇਆ ਅਤੇ ਇਹ ਕਿਉਂ ਨਾ, ਇਸ ਨੂੰ ਰੋਕਿਆ ਕਿਸ ਤਰ੍ਹਾਂ ਜਾਣਾ, ਮੇਰੇ ਕੋਲ ਮੈਂਡੇਟ ਇਹੀ ਹੈ। ਸੋ ਇਹੋ ਜਿਹੇ ਲੰਗੜੇ ਇਨਕੰਪਲੀਟ ਨਿਪੁੰਸਕ ਜਿਹੜੇ ਕਮਿਸ਼ਨ ਨੇ ਉਹ ਕੈਨੇਡਾ ਦੀ ਗਵਰਨਮੈਂਟ ਨੇ ਬਿਠਾਏ ਨੇ। ਗਵਰਨਮੈਂਟ ਆਫ ਕੈਨੇਡਾ ਤੋਂ ਬਾਰ-ਬਾਰ ਸਿੱਖ ਆਰਗੇਨਾਈਜੇਸ਼ਨ ਦੇ ਡਿਮਾਂਡ ਕਰਦੀਆਂ ਰਹੀਆਂ ਕਿ ਰਾਇਲ ਕਮਿਸ਼ਨ ਬਹਾਓ, ਰਾਇਲ ਕਮਿਸ਼ਨ ਬਹਾ ਕੇ ਜੱਜ ਨੂੰ ਐਬਸੋਲੂਟ ਪਾਵਰਸ ਦਿਓ, ਜੱਜ ਨੂੰ ਐਬਸੋਲੂਟ ਰਿਸੋਰਸਿਸ ਦਿਓ ਤਾਂ ਕਿ ਉਹ ਫਾਈਂਡ ਆਊਟ ਕਰ ਸਕੇ exactly what went wrong and the government of Canada is now ready to listen.
ਜੀ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਕਨਿਸ਼ਕਾ ਕਾਂਡ ਦੇ ਉੱਪਰ ਪੂਰੇ ਵੇਰਵੇ ਸਹਿਤ ਸਾਡੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕੀਤੀ। ਹੁਣ ਅਸੀਂ ਹੋਰ ਰੀਸੈਂਟ ਮੁੱਦੇ ਉੱਪਰ ਵੀ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਪਿਛਲੇ ਹਫ਼ਤੇ ਅਨੰਦਪੁਰ ਸਾਹਿਬ ਵਿਖੇ 350 ਸਾਲਾ ਸਥਾਪਨਾ ਦਿਵਸ ਮਨਾਇਆ ਗਿਆ ਸੀ, ਜਿਸ ਦੇ ਵਿੱਚ ਬਾਦਲ ਨੇ ਕਾਫੀ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਗਈ। ਉਸ ਦੇ ਕੁਝ ਯਤਨ ਸੰਬੰਧਿਤ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ ਜੀ, ਅਨੰਦਪੁਰ ਸਾਹਿਬ ਤਾਂ ਸਾਡੇ ਸਾਰਿਆਂ ਲਈ ਮੁਕੱਦਸ ਸਥਾਨ ਹੈ। ਜਦੋਂ ਅਨੰਦਪੁਰ ਸਾਹਿਬ ਦੀ ਗੱਲ ਆਉਂਦੀ ਹੈ, ਸਾਡਾ ਸੀਸ ਜਿਹੜਾ ਚੁੱਕਦਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ, ਜਿੱਥੇ ਖਾਲਸੇ ਦੀ ਸਿਰਜਣਾ ਹੋਈ। ਪਰ ਜਿਸ ਢੰਗ ਦੇ ਨਾਲ ਉੱਥੇ ਇਹ ਬੂਬ ਨੇ ਸਾਧ ਲਿਆ ਕੇ ਜਾਂ ਫਿਰ ਇਹ ਭਗਵੇਂ ਕੱਪੜਿਆਂ ਵਾਲੇ ਲਿਆ ਕੇ ਇਸਦਾ ਭਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਇਹ ਮੈਨੂੰ ਲੱਗਦਾ ਕਿ ਭਾਵੇਂ ਕਿ ਉਹਨਾਂ ਨੂੰ ਇਹਦੇ ਵਿੱਚੋਂ ਕੋਈ ਸਿਆਸੀ ਲਾਹਾ ਜ਼ਰੂਰ ਥੋੜਾ ਬਹੁਤ ਇਮੀਡੀਏਟ ਹੋ ਜਾਵੇ, ਪਰ ਇਵੈਂਚੁਅਲੀ ਲੋਕਾਂ ਨੇ ਇਹਨਾਂ ਚੀਜ਼ਾਂ ਨੂੰ ਰਿਜੈਕਟ ਕੀਤਾ। ਰਾਜਨਾਥ ਦੇ ਸਾਹਮਣੇ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬੰਦਿਆਂ ਨੇ ਉੱਥੇ ਖਾਲਿਸਤਾਨ ਦੇ ਨਾਅਰੇ ਮਾਰੇ ਅਤੇ ਰਾਜਨਾਥ ਗੋ ਬੈਕ ਦੇ ਨਾਅਰੇ ਮਾਰੇ। That is the reality। ਅਸਲੀਅਤ ਇਹ ਹੈ ਕਿ ਲੋਕਾਂ ਦੀ ਸੋਚ ਕਿੱਥੇ ਖੜੀ ਹੈ। ਅੱਜ ਸਮਾਂ ਆ ਗਿਆ ਕਿ ਸਾਨੂੰ ਇਹਨਾਂ ਦੇ ਹਰ ਐਕਸ਼ਨ ਨੂੰ ਰਿਜੈਕਟ ਕਰਨ ਦੇ ਲਈ ਹਰਕਤ ਦੇ ਵਿੱਚ ਆਉਣਾ ਚਾਹੀਦਾ, ਪ੍ਰੈਕਟੀਕੈਲਿਟੀ ਦੇ ਵਿੱਚ ਆਉਣਾ ਚਾਹੀਦਾ। ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਭਾਵੇਂ ਕਿ ਬਹੁਤ ਸਾਰੇ ਲੀਡਰ ਮੁੜ ਕੇ ਇਹਨਾਂ ਨੇ ਫੜ ਕੇ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤੇ, ਸੋ ਉਹਦਾ ਕੋਈ ਬੜਾ ਹੈਰਾਨੀ ਵਾਲੀ ਗੱਲ ਨਹੀਂ ਹੈ। ਪਰ ਪੁਆਇੰਟ ਇਹ ਆ ਕਿ ਰਾਜਨਾਥ ਨੂੰ ਵੀ ਪਤਾ ਲੱਗ ਗਿਆ ਕਿ ਇਸ ਧਰਤੀ ਦੇ ਉੱਤੇ ਇਨਕਲਾਬੀ ਲੋਕ ਬੈਠੇ ਨੇ ਜਿਹੜੇ ਆਪਣੇ ਰਾਜ ਭਾਗ ਦੀ ਗੱਲ ਕਰਦੇ ਨੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਹ ਕਰ ਵਿਖਾਇਆ ਤੇ ਮੈਂ ਸਮਝਦਾ ਕਿ ਜਿਹੜੇ ਅਨੰਦਪੁਰ ਸਾਹਿਬ ਦਾ ਇਹ ਦਿਨ ਮਨਾਉਣ ਦੀ ਬਾਦਲ ਨੇ ਗੱਲ ਕੀਤੀ ਸੀ, ਪਹਿਲਾਂ ਤਾਂ ਬਾਦਲ ਕਦੋਂ ਦਾ ਅੱਗੇ ਵੀ ਰਾਜ ਦੇ ਵਿੱਚ ਆਇਆ, ਕਦੇ ਸੁਣਿਆ ਨਹੀਂ ਬਾਦਲ ਨੇ ਇਹੋ ਜਿਹਾ ਕੋਈ ਦਿਨ ਮਨਾਇਆ ਹੋਵੇ। ਸੋ ਇਹ ਇੱਕ ਚੋਣ ਸਟੰਟ ਵੀ ਹੈ, ਕਿਉਂਕਿ ਚੋਣਾਂ ਅੱਗੇ ਆ ਰਹੀਆਂ ਨੇ। ਇਹੋ ਜਿਹੇ ਜਿਹੜੇ ਹੁਣ ਲੋਕਾਂ ਦੇ ਵਿੱਚ ਜਿਹੜੀ ਜਾਗਰਤੀ ਆਉਣ ਤੋਂ ਬਾਅਦ ਸ਼ਾਇਦ ਇਹੋ ਜਿਹੇ ਜਿਹੜੇ ਐਕਸ਼ਨਸ ਨੇ ਇਹਨਾਂ ਦੇ ਵਿੱਚ ਹੁਣ ਬਾਦਲ ਸਫਲ ਨਹੀਂ ਹੋ ਸਕੇਗਾ। ਜੀ ਬਿਲਕੁਲ। ਤੇ ਵੀਰ ਜੀ, ਸਾਡੇ ਕੋਲ 1.5 ਮਿੰਟ ਰਹਿ ਗਿਆ ਐਟ ਦੀ ਐਂਡ। ਜਿਸ ਤਰ੍ਹਾਂ ਤੁਸੀਂ ਜਾਣਦੇ ਕਿ 21 ਜੂਨ ਨੂੰ ਆਲਸੋ ਇੰਟਰਨੈਸ਼ਨਲ ਯੋਗਾ ਡੇ ਵੀ ਮਨਾਇਆ ਗਿਆ ਆਲ ਓਵਰ ਦਾ ਵਰਲਡ। ਇਸ ਨੂੰ ਮਨਾਇਆ ਗਿਆ, ਈਵਨ ਭਾਰਤ ਦੇ ਵਿੱਚ ਵੀ ਮਨਾਇਆ ਗਿਆ, ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਯੋਗਾ ਮਨਾਇਆ ਗਿਆ। ਪਰ ਜਿਸ ਤਰ੍ਹਾਂ ਭਾਰਤ ਦੇ ਵਿੱਚ ਤੁਹਾਨੂੰ ਲੱਗਦਾ ਕਿ ਹਿੰਦੂਆਂ ਦਾ ਹੁਣ ਕਾਫੀ ਪ੍ਰਭਾਵ ਹੋ ਗਿਆ ਹੈ? ਵਾਟ ਡੂ ਯੂ ਥਿੰਕ ਇਟਸ ਗੋਇੰ ਯੋਗਾ, ਆਈ ਨੋ ਇਟਸ ਅ ਸਮਾਲ ਥਿੰਗ, ਪਰ ਛੋਟੀ ਚੀਜ਼ ਦੇ ਬਹੁਤ ਵੱਡੇ ਇਫੈਕਟ ਹੁੰਦੇ ਨੇ ਫਿਊਚਰ ਦੇ, ਸਪੈਸ਼ਲੀ ਜਿਹੜਾ ਇਹ ਯੋਗਾ ਮਨਾਇਆ ਗਿਆ। ਤੁਹਾਨੂੰ ਕੀ ਲੱਗਦਾ ਕਿ ਇਸ ਦੇ ਕੀ ਇਫੈਕਟਸ ਹੋਣਗੇ ਫਿਊਚਰ ਦੇ ਉੱਪਰ ਭਾਰਤ ਦੇ ਵਿੱਚ? ਦੇਖੋ ਜੀ, ਹਿੰਦੂਕਰਨ ਕੀਤਾ ਜਾ ਰਿਹਾ। ਸਾਰੇ ਕਹੇਗਾ ਵੀ ਆਲ ਨੋ ਵੀ ਹਿੰਦੂ ਏਜੰਡਾ ਲੈ ਕੇ ਪ੍ਰਧਾਨ ਮੰਤਰੀ ਬਣਿਆ ਨਰਿੰਦਰ ਮੋਦੀ, ਅਤੇ ਦੁਨੀਆ ਦੇ ਕੋਨੇ-ਕੋਨੇ ਵਿੱਚ ਜਾ ਕੇ ਉਹਨੇ ਯੋਗਾ ਡੇ ਨੂੰ ਪ੍ਰਮੋਟ ਵੀ ਕੀਤਾ। ਪਰ ਮੈਨੂੰ ਇਸ ਚੀਜ਼ ਦੀ ਖੁਸ਼ੀ ਆ ਕਿ somebody stood up and said this is wrong। ਜਿੰਨੇ ਮੁਸਲਮਾਨ ਮੈਂਬਰ ਪਾਰਲੀਮੈਂਟ ਸੀਗੇ ਉਹਨਾਂ ਨੇ ਉਹਨੂੰ ਰਿਜੈਕਟ ਕੀਤਾ। ਇਹ ਬੜੀ ਚੰਗੀ ਗੱਲ ਆ, ਭਾਵੇਂ ਕਿ ਸਾਡੇ ਤਾਂ ਭੇਡਾਂ ਬਣ ਕੇ ਮਗਰ ਲੱਗ ਗਈ ਹੈ ਜਿਹੜੇ ਅਕਾਲੀ ਐਮਪੀ ਸੀਗੇ, ਪਰ ਜਿਸ ਮੁਸਲਮਾਨ ਐਮਪੀਸ ਨੇ ਉਹਦਾ ਵਿਰੋਧ ਕੀਤਾ। ਮੈਨੂੰ ਲੱਗਦਾ ਹੈ ਕਿ ਜਿਹੜਾ ਇਹ ਬ੍ਰਾਹਮਣੀਕਰਨ ਹੈ, ਠੀਕ ਹੈ, ਉਹਨਾਂ ਨੂੰ ਆਪਣਾ ਚੰਗਾ ਲੱਗਦਾ ਉਹਨਾਂ ਨੂੰ ਯੋਗਾ ਕਰਨ, ਪਰ ਸਾਡੇ ਕੋਲੇ ਤਾਂ ਸਾਡੇ ਆਪਣੇ ਮਾਰਸ਼ਲ ਆਰਟਸ ਹੈਗੇ ਆ, ਸਾਡੇ ਕੋਲ ਤਾਂ ਆਪਣੇ ਢੰਗ ਹੈਗੇ ਨੇ ਸਰੀਰ ਦੀ ਕਸਰਤ ਕਰਨ ਦੀ ਖਾਤਰ। ਸੋ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਆਉਣ ਦੀ ਲੋੜ ਨਹੀਂ ਹੈ। ਪਰ ਜਿੰਨਾ ਇਹ ਵੱਧ ਇਸ ਤਰ੍ਹਾਂ ਦੇ ਪਖੰਡ ਕਰਨਗੇ, ਉਹਨਾਂ ਜਲਦੀ ਦੁਨੀਆ ਦੇ ਲੋਕਾਂ ਨੂੰ ਇਹਨਾਂ ਦੇ ਬਾਰੇ ਪਤਾ ਲੱਗੂਗਾ ਕਿ ਐਗਜ਼ੈਕਟਲੀ ਇਹਨਾਂ ਦੇ ਮਨਸੂਬੇ ਕੀ ਨੇ। ਇਹ ਟੋਟਲੀ ਇਹਨਾਂ ਦਾ ਇੱਕ ਰੰਗ ਸੀ ਜਿਹੜਾ ਕਿ ਬੜਾ ਗੂੜਾ ਰੰਗ ਆ, ਅਸੀਂ ਵੇਖਿਆ 21 ਜੂਨ ਵਾਲੇ ਦਿਨ। ਜੀ ਅਮੀ ਵੀਰ ਜੀ, ਤੁਸੀਂ ਕਿਹਾ ਕਿ ਸਾਨੂੰ ਇਸ ਦੇ ਵਿੱਚ ਇਨਵੋਲਵ ਹੋਣ ਦੀ ਜ਼ਰੂਰਤ ਨਹੀਂ ਹੈ। ਵੀ ਡੋਂਟ ਯੂ ਥਿੰਕ ਇਟ ਸਮਹਾਉ ਇਟ ਇਜ਼ ਵੀ ਨੀਡ ਟੂ ਇਨਵੋਲਵ, ਬਿਕੋਜ਼ ਥਿੰਕ ਜਿਸ ਤਰ੍ਹਾਂ ਇਹ ਇਫੈਕਟ ਕਰਦੇ ਨੇ, ਸਿੱਖੀ ਨੂੰ ਇਫੈਕਟ ਕਰਦੇ ਨੇ, ਪੰਜਾਬ ਨੂੰ ਇਫੈਕਟ ਕਰਦੇ ਨੇ। ਕਿਉਂਕਿ ਪਹਿਲਾਂ ਜਿਸ ਤਰ੍ਹਾਂ ਜਦੋਂ ਮੋਦੀ ਪ੍ਰਾਈਮ ਮਿਨਿਸਟਰ ਬਣਿਆ ਤਾਂ ਇਹਨੇ ਲੋਕਾਂ ਨੂੰ ਗੀਤਾ ਦੇਣੀ ਸ਼ੁਰੂ ਕਰ ਦਿੱਤੀ, ਤੇ ਪੰਜਾਬ ਦੇ ਵਿੱਚ ਤਾਂ ਬਾਹਰ ਦੇ ਹੋਰ ਸਟੇਟਾਂ ਦੇ ਵਿੱਚ ਗੀਤਾ ਲਾਗੂ ਕਰ ਦਿੱਤੀ ਗਈ ਸੀਗੀ। ਫਿਰ ਜਦੋਂ 21 ਜੂਨ ਨੂੰ ਯੋਗਾ ਡੇ ਮਨਾਇਆ ਗਿਆ ਤਾਂ ਅਗਲੇ ਦਿਨ ਕਹਿੰਦੇ ਨੇ ਕਿ 6ਵੀਂ ਕਲਾਸ ਤੋਂ ਲੈ ਕੇ 10ਵੀਂ ਕਲਾਸ ਤੱਕ ਹੁਣ ਯੋਗਾ ਦਾ ਇੱਕ ਵਿਸ਼ੇਸ਼ ਸਬਜੈਕਟ ਪੜ੍ਹਾਇਆ ਜਾਵੇਗਾ। ਸੋ ਸਾਡੇ ਬੱਚਿਆਂ ਨੂੰ ਵੀ ਸਮਹਾ, ਪੰਜਾਬ ਦੇ ਬੱਚਿਆਂ ਨੂੰ ਵੀ ਇਫੈਕਟ ਕਰਦੇ ਨੇ ਸਮਹਾ, ਡੋਂਟ ਯੂ ਥਿੰਕ ਇਨ ਜਸਟ 30 ਸੈਕਿੰਡਸ? ਐਗਜ਼ੈਕਟਲੀ ਜੀ, ਸਾਡੇ ਟੋਰਾਂਟੋ ਦੀ ਇੱਕ ਇਹ ਬੜੀ ਮਸ਼ਹੂਰ ਸ਼ੇਇੰਗ ਆ ਵੀ ਜਿਨ੍ਹਾਂ ਦਾ ਰਾਜ ਹੁੰਦਾ ਉਹਨਾਂ ਦੀਆਂ ਗਾਈਆਂ ਦਾ ਗੋਹਾ ਵੀ ਵਿਕਣਾ ਜੀ, ਤੇ ਜਿਨ੍ਹਾਂ ਦਾ ਰਾਜ ਨਹੀਂ ਹੁੰਦਾ ਉਹਨਾਂ ਦੇ ਹੀਰੇ ਵੀ ਰੁਲਦੇ ਨੇ। ਤੇ ਮੈਂ ਸਮਝਦਾ ਕਿ ਅੱਜ ਇਹਨਾਂ ਦਾ ਰਾਜ ਹੈ, ਉਹ ਸਕੂਲਾਂ ਦੇ ਵਿੱਚ ਯੋਗਾ ਵੀ ਕਰਵਾ ਲੈਣਗੇ। ਜਦੋਂ ਖਾਲਿਸਤਾਨ ਬਣ ਗਿਆ ਉਦੋਂ ਇਹਨਾਂ ਸਕੂਲਾਂ ਦੇ ਵਿੱਚ ਹੀ ਮੁੜ ਕੇ ਗੱਤਕਾ ਖੇਡਿਆ ਜਾਇਆ ਕਰੂਗਾ। ਪਰ ਇਹ ਰਾਜ ਦੇ ਕ੍ਰਿਸ਼ਮੇ ਨੇ, ਸਾਨੂੰ ਰਾਜ ਵੱਲ ਵਧਣਾ ਚਾਹੀਦਾ। ਗੁਲਾਮ ਹੋ ਕੇ ਸਾਨੂੰ ਹੱਕ ਨਹੀਂ ਮਿਲ ਸਕਦੇ। ਗੁਲਾਮ ਕੰਮਾਂ ਦੇ ਕਾਹਦੇ ਹੱਕ ਹੁੰਦੇ ਆ? ਗੁਲਾਮ ਤਾਂ ਸ਼ੁਰੂ ਤੋਂ ਹੀ ਗੁਲਾਮ ਆ। ਇਸ ਕਰਕੇ ਮੈਂ ਵਾਪਸ ਏਅਰ ਇੰਡੀਆ ਦੀ 30 ਸਾਲਾ ਐਨੀਵਰਸਰੀ ਉੱਤੇ ਆਵਾਂ ਕਿ ਅੱਜ ਅਸੀਂ ਸਿਰਫ ਪ੍ਰੈਸ ਰਿਲੀਜ਼ ਨਹੀਂ ਕੱਢੀ, ਬਲਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਅਤੇ ਕੈਨੇਡਾ ਦੇ ਵਿਰੋਧੀ ਮੰਤਰੀ, ਸਾਡੇ ਵਿਰੋਧੀ ਲੀਡਰ ਨੇ ਜਿਹੜੇ ਥਾਮਸ ਨੋਕਰ ਐਨਡੀਪੀ ਦੇ, ਉਹਨਾਂ ਨੂੰ ਤੇ ਲਿਬਰਲ ਦੇ ਆਗੂ ਤਿੰਨਾਂ ਨੂੰ ਇੱਕ ਸਾਂਝੀ ਚਿੱਠੀ ਕੱਢ ਕੇ ਉਹਨਾਂ ਤੇ ਮੰਗ ਕੀਤੀ ਗਈ ਆ ਕਿ ਇੱਕ ਐਬਸੋਲੂਟ ਪਾਵਰ ਦੇ ਕੇ ਜੱਜ ਬਿਠਾਇਆ ਜਾਏ ਅਤੇ ਇੱਕ ਇਨਕੁਆਇਰੀ ਕਰਾਈ ਜਾਏ ਤਾਂ ਕਿ ਜਿਹੜਾ ਇਹ ਕੈਨੇਡੀਅਨ ਸੋਇਲ ਦੇ ਉੱਤੇ ਐਡਾ ਹੋਰਿਫਿਕ ਟੈਰਰਿਸਟ ਐਕਟ ਗਵਰਨਮੈਂਟ ਆਫ ਇੰਡੀਆ ਨੇ ਕੰਸਪਾਇਰ ਕੀਤਾ, ਸੱਚ ਦੀ ਤਹਿ ਤੱਕ ਪਹੁੰਚਿਆ ਜਾਏ।
ਬਿਲਕੁਲ ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਕੁਝ ਇਸ ਇਨਵੀਸਨ ਮੁੱਦਿਆਂ ਦੇ ਉੱਪਰ ਵੀ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਆਲਸੋ ਸਾਨੂੰ ਕਨਿਸ਼ਕਾ ਕਾਂਡ ਦੇ ਉੱਪਰ ਵੇਰਵੇ ਸਹਿਤ ਜਾਣਕਾਰੀ ਦਿੱਤੀ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।